ਉਹ ਕਹਿੰਦੇ ਨੇ ਸੋਨੇ ਦੀਆਂ ਮਿੰਗਣਾ ਦਿੰਦੇ ਨੇ ਤੇ ਆਟਾ ਕੀ ਭਾਅ ਦੇਣਗੇ। ਕਦੀ ਇਹੋ ਜਿਹਾ ਰੇਟ ਆਇਆ ਸੀ, ਖਾਨ ਸਾਹਿਬ ਆ ਗਿਆ ਕਹਿੰਦਾ ਜੀ ਅਸੀਂ ਪਾਕਿਸਤਾਨ ਜਿਹੜਾ ਤਬਦੀਲ ਕਰਨਾ, ਜਿੰਨਾ ਤਬਦੀਲ ਕੀਤੇ ਨੇ ਖਾਨ ਸਾਹਿਬ ਦਾ ਕੋਈ ਰਹਿੰਦਾ ਨਾ ਉੱਥੇ ਮਾਂ ਭੈਣ ਉਹਨੂੰ ਪਤਾ ਲੱਗਦਾ। ਅਸੀਂ ਹਾਜੀ ਬਲਾਲ ਜੱਟ ਮੇਰਾ ਨਾਂ ਹੈ, ਅਸੀਂ ਆਏ ਕੈਂਟ ਦੇ ਵਿੱਚੋਂ। ਅੱਛਾ, ਅਸੀਂ ਖਰੀਦਣ ਆਏ ਆ, ਇੱਥੇ ਰੇਟ ਹੀ ਬੜੇ ਨੇ। ਉਹ ਕਹਿੰਦੇ ਨੇ ਕਿ ਇਹ ਉਤਾਰੇ ਨੇ ਨਾ ਕਿ 2-4-10 ਦਿਨ ਧੁੱਪਾਂ ਅਸੀਂ ਰਵਾਂਗੇ, ਭੁੱਖਾਂ ਕੱਟਾਂਗੇ ਫੇਰ ਵੇਚਣੇ ਨੇ। ਉਹ ਬਾਰ-ਬਾਰ ਕਹੀ ਜਾਂਦੇ ਅਸੀਂ ਨਹੀਂ ਇਹ ਵੇਚਣੇ, ਇਹਨਾਂ ਨੇ ਵੀ ਬੰਨਣੇ ਨੇ। ਇਹ 2-3 ਦਿਨ ਧੁੱਪਾਂ ਲਾਣਗੇ, ਇਹ ਭੁੱਖਾਂ ਇਹਨਾਂ ਨੂੰ ਲੱਗਣਗੀਆਂ, ਫੇਰ ਇਹ ਅੱਕ ਕੇ ਕਹਿਣਗੇ ਜੀ ਫੇਰ ਸਹੀ ਰੇਟ ਤੇ ਆਣਗੇ। ਅਜੇ ਰੇਟ ਹੀ ਬੜਾ ਮੰਗਦੇ ਪਏ ਨੇ। ਉਹ ਕਹਿੰਦੇ ਨੇ ਸੋਨੇ ਦੀਆਂ ਮਿੰਗਣਾ ਦਿੰਦੇ ਨੇ। ਅੱਛਾ, ਇਹਨੇ ਰੇਟ ਮੰਗਣ ਦੇ ਨੇ। ਉਹ ਜਿਹੜਾ 10 ਕਿਲੋ ਦਾ ਬੱਕਰਾ ਉਹ 50,000 ਰੁਪਇਆ ਮੰਗਣ ਦੇ। ਅੱਛਾ, ਹਾਂਜੀ, ਫਿਰ ਮੁੱਕਰ ਜਾਂਦੇ ਨੇ ਉਸੇ ਵੇਲੇ ਹੀ। ਉਹ ਕਹਿੰਦੇ ਮੋੜ ਤੇ ਮੈਂ ਇਹਨੇ ਇੰਨੇ ਦਾ ਕਹਿਤਾ, ਮੈਂ ਤੇ 60 ਦਾ ਦੇਣਾ। 40 ਕਹਿ ਕੇ 60 ਤੇ ਆ ਜਾਂਦੇ ਨੇ। ਅਜੇ ਉਹ ਜਰਾ ਉਹਨਾਂ ਦਾ ਦਿਮਾਗ ਨਹੀਂ ਹੈ ਜੇ ਕਾਇਮ। ਦੂਰੋਂ ਆਏ, ਕੋਈ ਰਿੰਗਿਆਰ ਖਾਂ ਤੋਂ ਆਇਆ, ਹੁਣੇ ਖਿੱਚੀ ਵੱਲੋਂ ਆਇਆ, ਬਾਵਲ ਨਗਰ ਫਕੀਰ ਵਾਲੇ ਤੋਂ ਅੱਗੇ। ਇਹ ਉੱਥੋਂ ਆਏ ਨੇ, ਇਸ ਤਰ੍ਹਾਂ ਹੀ ਸਾਰੇ ਦੂਰੋਂ ਆਏ ਨੇ। 2-4 ਦਿਨ ਜਰਾ ਠੰਡੇ ਹੋ ਜਾਣਗੇ ਫੇਰ ਇਹ ਰੇਟ ਮੰਗਣਗੇ ਸਹੀ। ਅੱਛਾ, ਉਹ ਜਿਹੜਾ ਦੁੰਬੇ 30-30 35-35 ਹਜ਼ਾਰ ਦੇ ਸਨ, ਇਸ ਵੇਲੇ 70-70 ਹਜ਼ਾਰ ਰੁਪਇਆ ਦੁੰਬਿਆਂ ਦਾ ਮੰਗਣ ਦੇ ਨੇ। ਅੱਛਾ, ਹਾਂਜੀ। ਇੰਨਾ ਕਿਉਂ? ਇੰਨਾ ਕਿਉਂ? ਸਾਡੇ ਖਾਨ ਸਾਹਿਬ ਨੇ ਇੰਨਾ ਕੀਤਾ ਨਾ। ਖਾਨ ਸਾਹਿਬ ਨੇ ਕਣਕ ਜਿਹੜੀ ਇਹ ਪੰਜਾਬ ਦੇ ਵਿੱਚ ਹੁੰਦੀ ਹੈ, ਉਹ ਪੰਜਾਬ 'ਚ ਕਣਕ 1300 ਰੁਪਏ ਸੀ ਤੇ 1900 ਤੇ 2100 ਵਿਕਣ ਲੱਗ ਪਈ। ਪੰਜਾਬ ਦੇ ਜਿਹੜੇ ਖਾਨ ਸਾਹਿਬ ਆਏ ਨੇ ਉਹਨਾਂ ਨੇ ਤੇ ਨਹੀਂ ਕਿਸੇ ਨੂੰ ਕਿਹਾ ਵੀ ਕਿਉਂ ਇੰਨੀ ਮਹਿੰਗੀ ਵੇਚਦੇ ਪਏ ਜੀ। ਅਜੇ ਤਾਂ ਕਣਕ ਸ਼ੁਰੂ ਹੋਈ ਹੈ, ਅਜੇ ਐਂਡ ਕਦੋਂ ਹੋਏਗਾ? ਜਿਹੜਾ ਬੰਦਾ ਮਿੱਲਾਂ ਵਾਲੇ ਜਿਹੜੇ ਨੇ 2000 ਦੇ 2100 ਦੀ ਮਣ ਚੁੱਕਣ ਦੇ ਨੇ ਤੇ ਉਹ ਆਟਾ ਕੀ ਭਾਅ ਦੇਣਗੇ। ਕਦੀ ਇਹੋ ਜਿਹਾ ਰੇਟ ਆਇਆ ਸੀ, ਖਾਨ ਸਾਹਿਬ ਆ ਗਿਆ ਕਹਿੰਦਾ ਜੀ ਅਸੀਂ ਪਾਕਿਸਤਾਨ ਜਿਹੜਾ ਤਬਦੀਲ ਕਰਨਾ, ਜਿੰਨਾ ਤਬਦੀਲ ਕੀਤੇ ਨੇ ਖਾਨ ਸਾਹਿਬ ਦਾ ਕੋਈ ਰਹਿੰਦਾ ਨਾ ਉੱਥੇ ਮਾਂ ਭੈਣ ਉਹਨੂੰ ਪਤਾ ਲੱਗਦਾ। ਜਿੰਨਾ ਦੇ ਰਹੇ ਨੇ ਉਹਨਾਂ ਨੂੰ ਪੁੱਛੋ ਪਾਕਿਸਤਾਨ ਕਿਸ ਤਰ੍ਹਾਂ ਬਣਿਆ। ਨਵਾਂ ਪਾਕਿਸਤਾਨ ਬਣਾਉਣ ਦੇ ਪਹਿਲਾਂ ਤਾਂ ਸਾਂਭਿਆ ਨਹੀਂ ਜਾਂਦਾ। ਸਭ ਤੋਂ ਕਰਪਟ ਲੋਕ ਇਹ ਆਏ ਨੇ, ਪਹਿਲੇ ਨਹੀਂ ਸੀ ਕਰਪਟ ਨੇ, ਜਿੰਨੇ ਹੁਣ ਕਰਪਟ ਹੋਣਗੇ। ਉਹ ਕਹਿੰਦੇ ਜੀ ਖਾਨ ਸਾਹਿਬ ਆ ਗਏ ਨੇ, 10 ਰੁਪਏ ਜਿਹੜਾ ਰਿਸ਼ਵਤ ਲੈਂਦਾ ਸੀ ਉਹ ਕਹਿੰਦਾ ਮੈਂ 50 ਲੈਣੇ ਜੀ। ਹਾਂ, ਸਾਰਾ ਕਰੋਨਾ ਸ਼ਰੋਨਾ ਦੀ ਵਜ੍ਹਾ ਨਾਲ ਸਾਰੇ ਕਹਿੰਦੇ ਜੀ ਇੰਜ ਹੋ ਗਿਆ ਇੰਜ ਹੋ ਗਿਆ। ਸਭ ਝੂਠੋ ਝੂਠ ਹੀ। ਅਸੀਂ ਆਏ ਅੱਜ ਤੱਕ ਇਹੋ ਜਿਹਾ ਵਜ਼ੀਰ ਆਜ਼ਮ ਝੂਠਾ ਨਹੀਂ ਦੇਖਿਆ, ਨਾ ਦੇਖਾਂਗੇ। ਆਣਾ ਤੇ ਨਾ ਆਇਆ ਅੱਗੇ, ਇਹ ਨਾ ਝੂਠਾ। ਜਿਹੜਾ ਜਾਨਵਰਾਂ ਦਾ ਰੇਟ ਵੀ ਇਸੇ ਵਜ੍ਹਾ ਤੋਂ ਅਸਮਾਨ ਤੇ ਚੜਿਆ ਹੋਇਆ। ਕਣਕ ਕੀ ਭਾਅ ਗਈ ਤੇ ਸਮਾਨ ਤੇ ਨਹੀਂ ਜਾਣਾ ਹੈ। ਕਣਕ ਦੇ ਹਿਸਾਬ ਨਾਲ ਬੇਟਾ ਜਾਂਦਾ ਹੈ। ਕਣਕ ਇਸ ਵੇਲੇ ਦੇਖੋ 1300 ਦੀ, 1300 ਕਈ ਤਾਂ 2100 ਦੀ ਵਿਕਣ ਡਈ ਹੈ। ਖਾਨ ਸਾਹਿਬ ਨੂੰ ਸੁੱਤੇ ਨੇ ਹੁਣ। ਉਹ ਚੋਰ ਆਸੇ ਪਾਸੇ ਨਾਲ ਰੱਖੇ ਨੇ। ਉਹ ਜਿਹੜੇ ATM ਬਣੇ ਸਨ, ਉਹਨਾਂ ਚੀਨੀ ਵਧਾਈ ਹੈ। ਕਿਸੇ ਨੇ ਪੁੱਛਿਆ ਉਹ ਜੀ ਇਹ ਜੀ ਉਹ ਬਣਾ ਦਿਓ ਜੀ, ਇਹਨੂੰ ਹੁਣੇ ਹੀ ਨੋਟਿਸ ਲੈ ਲੈਣੇ। ਜਿਹੜਾ ਨੋਟਿਸ ਲਿਆ ਉਹ ਸਮਝ ਲਓ ਵੱਧ ਗਿਆ, ਉਹ ਨਹੀਂ ਥੱਲੇ ਆਣਾ। ਇਹ ਦੁੰਬੇ ਵੀ ਇਸ ਤਰ੍ਹਾਂ ਹੀ ਬੱਕਰੇ ਜਿਹੜੇ ਨੇ ਇਹ ਹੁਣ ਖਾਨ ਸਾਹਿਬ ਦੇ ਹੁਣ ਤੇ ਉਹਨੇ ਕਿਹਾ ਹੱਜ ਜਿਹੜਾ ਨੂਰ ਕੀ ਬਣਿਆ ਪਿਆ ਉਹ ਵਜ਼ੀਰ, ਉਹਨੇ ਕਿਹਾ ਸੀ ਹੱਜ ਜਿਹਨੇ ਕਰਨਾ ਕਰੇ, ਨਹੀਂ ਜਿਹਨੇ ਨਹੀਂ ਕਰਨਾ ਨਾ ਕਰੇ। ਉਹ ਦੇਖੋ ਨਾ, ਆਪ ਮੁਹੱਜ ਜਾਂਦੇ ਨੇ ਤੇ ਦੂਸਰਿਆਂ ਕਹਿੰਦੇ ਜਿਹਨੇ ਕਰਨਾ ਕਰੇ ਨਹੀਂ ਤੇ ਨਾ ਕਰੇ। 5 ਲੱਖ ਕਰਤਾ, 4.5 ਲੱਖ 5 ਲੱਖ ਰੁਪਇਆ ਕੌਣ ਜਾਏਗਾ? ਇਤਨੀ ਕੁਰਬਾਨੀ ਜਿਹਨੇ ਕਰਨੀ ਕਰੇ। ਤੀ ਜਿਹੜਾ ਨਵਾਜ਼ ਸ਼ਰੀਫ ਦੇ ਦੌਰ 'ਚ 3 ਲੱਖ ਤੇ ਜਾਂਦਾ ਸੀ ਉਹ 5 ਲੱਖ ਤੇ ਕਰਤਾ। ਤੇ ਅੱਲਾ ਨੇ ਫਿਰ ਉਹੋ ਜਿਹਾ ਅਜ਼ਾਬ ਹੀ ਲਿਆਣਾ ਨਾ ਕਿ ਅਸੀਂ ਵੜਨ ਵੀ ਨਹੀਂ ਦੇਣਾ ਹੁਣ ਖਾਨਾ ਕਾਬਾ ਜੀ ਤੁਹਾਨੂੰ। ਸਭ ਚੋਰਾਂ ਦੀ ਹਕੂਮਤ ਹੈ, ਚੋਰ ਆ ਗਏ ਨੇ, ਖਰਾਬ ਹੋਣ ਨੇ। ਅਸੀਂ ਸਾਨੂੰ ਤਬਦੀਲੀ ਹੈ, ਬੱਚਿਆਂ ਨੇ ਕਹਿਤਾ ਜੀ ਤਬਦੀਲੀ ਆਣੀ। ਬੱਚਿਆਂ ਨੂੰ ਪੜ੍ਹਿਆ ਲਿਖਿਆ ਨੂੰ ਪਹਿਲੇ ਤੇ ਹੁੰਦੇ ਹਨ ਨਾ, ਦੂਸਰਿਆਂ ਨੂੰ ਅਨਪੜ੍ਹ ਨੂੰ ਸਾਡੇ ਵਗੈਰਾ ਨੂੰ ਕਹਿੰਦੇ ਸਨ ਕਿ ਪਾਗਲ ਨੇ। ਹੁਣ ਪੜ੍ਹਿਆ ਲਿਖਿਆ ਨੂੰ ਪਾਗਲ ਕੀਤਾ ਉਹਨਾਂ ਨੇ ਤਬਦੀਲੀ ਲਿਆਉਣ ਦੇ ਚੱਕਰ 'ਚ। ਸਹੀ, ਹਾਂਜੀ। ਇਨਸ਼ਾਅੱਲਾ ਆਏਗਾ, ਇਨਸ਼ਾਅੱਲਾ। ਈਦ ਦੇ ਉੱਤੇ ਦੇਖਣਾ ਇਹਨਾਂ ਨੇ ਕੀ ਕਰਦੇ ਨੇ। ਐਵੇਂ ਪੁੱਤਰਾ ਨਹੀਂ ਦੇ ਕੇ ਜਾਣੇ ਵੀ ਪਿੱਛੋਂ ਪੈਸੇ ਭਰ ਕੇ, ਲੇਕਿਨ ਜਿੰਨਾ ਮੁਨਾਸਬ ਲੈਣੇ ਚਾਹੀਦੇ ਨਾ। ਇਹ ਤਾਂ ਨਹੀਂ ਕਿ ਉਹ 20,000 ਦਾ ਲਿਆ ਤੇ ਇੱਥੇ ਆ ਕੇ 70,000 ਮੰਗਣਾ। ਅਸੀਂ ਸਵੇਰ ਦੇ ਆਏ ਹਾਂ, ਦੇਖ ਕੇ ਚੱਲੇ। ਅਸੀਂ ਕਿਹਾ ਹੁਣ ਲਵਾਂਗੇ ਈਦ ਦੇ ਉੱਤੇ।